अस्सलाम वालेकुम, सत श्री अकाल, नमस्कार। लाहौर के अंदर अज की सवेर की शुरुआत हो रही है और शुरुआत खास मेहमान साडे मित्र प्यारे साडे प्राहुणे जसविंदर बाजी जिहड़े रात ही पहुंचे लंदन तो लाहौर और इस टाइम साडे नाल हैं। साडे नाल रहणगे तकरीबन अगले कोई 9 तो 10 दिन और इहदे ते असीं मुख्तलिफ गुरुद्वारे विजिट करांगे। पंजाब दीआं जिहड़ियां हिस्टोरिकल प्लेसिस हैं वो असीं करांगे और उहदे नाल असीं तुहानूं खाबे भी दिखावांगे। इन्हां दी हमराही दे विच इन्हां दे नाल जो जो असीं कर रहे होवांगे वो तुहानूं सब कुछ दिखावांगे। सो इस टाइम मैं चाहांगा कि जसविंदर बाजी दी ते असीं तुहानूं दस ही रहे हैं। साडे लई एक होर बड़ी वड्डी खुशी दी जिहड़ी गल है, बड़े असीं उच्च भागी हाँ कि साडे नाल इस टाइम जसविंदर बाजी दे माँ जी भी उन्हां दे नाल ही आए और ये भी साडे नाल रहणगे इन्हां सफ़रां दे विच और इन्हां खुशियां दे सफ़रां दे विच। ते असीं ते हमेशा कहने आ कि ਜਿਹੜੇ ਬਾਹਰ ਬੈਠੇ ਆ ਸਾਡੇ ਆਪਣੇ ਪੰਜਾਬੀ, ਉਹਨਾਂ ਨੂੰ ਅਗਰ ਕੋਈ ਡਰਾਉਂਦਾ ਹੈ ਇੱਥੇ ਆਉਣ ਤੋਂ ਜਾਂ ਕੋਈ ਹੋਰ ਉਹਨਾਂ ਦੇ ਜ਼ਿਹਨ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਕੀਤਾ ਜਾਂਦਾ ਹੈ ਤੇ ਉਹ ਜਦੋਂ ਇੱਥੇ ਆਣਗੇ, ਇੱਥੇ ਲੋਕਾਂ ਦੇ ਨਾਲ ਮਿਲਣਗੇ, ਮੇਲ ਵਰਤਨ ਹੋਏਗਾ ਤੇ ਫਿਰ ਅਸਲ ਪਤਾ ਚੱਲੇਗਾ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਕੀ ਹਨ ਔਰ ਉੱਥੋਂ ਦੇ ਲੋਕਾਂ ਨੇ ਕੀ ਸੰਭਾਲਿਆ ਹੈ, ਕੀ ਗਵਾਇਆ ਹੈ ਔਰ ਆਮ ਬੰਦਾ ਕੀ ਸੋਚਦਾ ਹੈ। ਸੋ ਮੈਂ ਚਾਹਾਂਗਾ ਕਿ ਜਸਵਿੰਦਰ ਬਾਜੀ ਹਲਕਾ ਜਿਹਾ ਦੋਸਤਾਂ ਦੇ ਨਾਲ ਜਿਨ੍ਹਾਂ ਨੇ ਵੀਡੀਓ ਦੇਖਣੀ ਹੈ ਉਹਨਾਂ ਨਾਲ ਹੈਲੋ ਹਾਈ ਕਰਨ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ ਜਿੰਨੇ ਸਾਰੇ ਦੇਖ ਰਹੇ ਆ। ਤਾਂ ਰਜ਼ਾ ਸਾਹਿਬ ਨੇ ਸੱਚ ਦੱਸਿਆ ਕਿ ਜਦੋਂ ਅਸੀਂ ਰਾਤੀ ਪਹੁੰਚੇ, ਰਾਤੀ ਕਿਤੇ ਸਵੇਰੇ ਹੀ ਪਹੁੰਚੇ, ਤਾਂ ਨੀਂਦ ਵੀ ਨਹੀਂ ਆਈ, ਇੰਨੀ ਖੁਸ਼ੀ ਸੀ ਕਿ ਅੱਜ ਸਵੇਰੇ ਚੱਲਣਾ ਹੈ। ਤਾਂ ਆਹ ਗੱਲ ਸੱਚ ਹੈ ਕਿ ਲੋਕ ਬਥੇਰੇ ਕਹਿੰਦੇ ਕਿ ਡਰ ਹੈਗਾ ਆ ਨਾ ਜਾਵੋ, ਪਰ ਮੈਂ ਤਾਂ ਨਹੀਂ ਇਹ ਗੱਲ ਮੰਨਦਾ। ਸੋ ਆਹੀ ਤਾਂ ਗੱਲ ਅਸੀਂ ਦਿਖਾਉਣਾ ਚਾਹੁੰਦੇ ਹਾਂ। ਤਾਂ ਤੁਸੀਂ ਵੀ ਦੇਖੋ। ਤਾਂ ਪੰਜਾਬੀ ਪ੍ਰਚਾਰ ਟੀਵੀ ਦੀ ਵੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸਾਨੂੰ ਆਹ ਮੌਕਾ ਦਿੱਤਾ ਕਿ ਅਸੀਂ ਆ ਸਕੀਏ। ਤਾਂ ਸਾਨੂੰ ਦਿਖਾਉਣ ਦਾ ਜੋ ਇਹਨਾਂ ਨੇ ਜਿਹੜਾ ਆਹ ਕਰਜ਼ ਆ, ਮੈਨੂੰ ਲੱਗਦਾ ਕਦੇ ਵੀ ਨਹੀਂ ਆਹ ਪਾ ਸਕਦੇ ਹਾਂ। ਸੋ ਖੁਸ਼ੀ ਹੈਗੀ ਕਿ ਅਸੀਂ ਨਨਕਾਣਾ ਸਾਹਿਬ ਸਵੇਰੇ ਚੱਲੇ ਹਾਂ, ਤਾਂ ਹੋਰ ਜੋ ਮੁਖਤਲਿਫ ਜਗ੍ਹਾ ਜਾਣੀਆਂ। ਸੋ ਅੱਗੇ ਜੋ ਪ੍ਰੋਗਰਾਮ ਹੋਊਗਾ, ਜੋ ਪਲਾਨਸ ਹੋਊਗਾ, ਉਹ ਅਸੀਂ ਦੱਸਦੇ ਰਹੋ। ਸਤਿ ਸ਼੍ਰੀ ਅਕਾਲ ਜੀ। ਅਸੀਂ ਇੱਥੇ ਆਏ ਹਾਂ, ਸਾਨੂੰ ਇਹ ਰਜ਼ਾ ਸਾਹਿਬ ਹੁਣੀ ਲੈਣ ਆਏ, ਦੇਖ ਕੇ ਬੜੀ ਖੁਸ਼ੀ ਹੋਈ, ਬੜਾ ਇਹਨਾਂ ਨੇ ਮਾਣ ਦਿੱਤਾ। ਬਸ ਇਹੀ ਅਰਦਾਸ ਕਰਦੇ ਹਾਂ ਕਿ ਸਾਡੀ ਯਾਤਰਾ ਸਫਲ ਹੋਵੇ ਅਤੇ ਅਸੀਂ ਅੱਜ ਨਨਕਾਣਾ ਸਾਹਿਬ ਚੱਲੇ ਹਾਂ, ਮੱਥਾ ਟੇਕ ਕੇ ਆਵਾਂਗੇ। ਤਾਂ ਜੋ ਅੱਗੇ ਇਹ ਦਿਖਾਲਣਗੇ ਅਸੀਂ ਬੜੀ ਖੁਸ਼ੀ ਨਾਲ ਦੇਖਾਂਗੇ। ਇਸ ਟਾਈਮ ਅਸੀਂ ਮੁਲਤਾਨ ਕਰਾਚੀ ਮੋਟਰਵੇ 'ਤੇ ਹਾਂ, ਜਿਹੜੀ ਨਵੀਂ ਮੋਟਰਵੇ ਬਣੀ ਹੈ ਔਰ ਅਸੀਂ ਜਾ ਰਹੇ ਹਾਂ ਨਨਕਾਣਾ ਸਾਹਿਬ। ਇਹ ਰੋਡਸ ਕਿਸ ਤਰ੍ਹਾਂ ਦੇ ਲੱਗੇ, ਇੱਥੇ ਆ ਕੇ ਕਿਵੇਂ ਲੱਗ ਰਹੀ ਹੈ, ਇੱਥੋਂ ਦੇ ਜਿਹੜੇ ਸਾਈਡ ਸੀਨ ਹਨ ਉਹ ਕਿਵੇਂ ਦੇ ਲੱਗ ਰਹੇ ਹਨ। ਇਹ ਸਾਡੇ ਨਾਲ ਹਨ ਜਸ ਬਾਜੀ ਹੋਰੀ ਅਤੇ ਤੁਹਾਨੂੰ ਇਹ ਦੱਸਦੇ ਹਨ ਆਪਣੇ ਜਿਹੜੇ ਪਿਛਲੇ ਘੰਟੇ ਦੇ ਅੰਦਰ ਜੋ ਉਹਨਾਂ ਨੇ ਦੇਖਿਆ ਹੈ ਅਤੇ ਕੀ ਉਹਨਾਂ ਦੀ ਫੀਲਿੰਗਸ ਹੈ। ਜੀ ਬਾਜੀ। ਹਾਂਜੀ ਜੀ, ਜੇ ਕੋਈ ਸੋਚਦਾ ਕਿ ਪਾਕਿਸਤਾਨ ਜਾਂ ਪਾਕਿਸਤਾਨ ਪੰਜਾਬ ਦੇ ਰੋਡਸ ਮਾੜੇ ਆ, ਮੈਂ ਕਹਿੰਦਾ ਇੱਥੇ ਆ ਕੇ ਦੇਖੋ। UK ਦਾ ਜਿਹੜਾ M4 ਆ, ਇਹਦੇ ਬਰਾਬਰ ਤੁਹਾਨੂੰ ਮੋਟਰਵੇ ਮਿਲੂ। ਤਾਂ ਵੈਸੇ ਤਾਂ ਮੈਨੂੰ M4 ਤੇ ਬਿਹਤਰ ਲੱਗਦਾ ਆ। ਆਲੇ ਦੁਆਲੇ ਤਾਂ ਪੰਜਾਬ ਦੇ ਖੇਤ ਆ, ਪਰ ਰੋਡ ਤਾਂ ਮੈਂ ਤਾਂ ਸੱਚਮੁੱਚ ਦੱਸ ਸਕਦਾ ਕਿ ਇਸ ਤਰ੍ਹਾਂ ਦੇ ਰੋਡ UK ਦੇ ਵਿੱਚ ਸ਼ਾਇਦ ਨਹੀਂ ਹੋਊਗੇ। ਅਮਰੀਕਾ ਦਾ ਸ਼ਾਇਦ ਮੈਨੂੰ ਲੱਗਦਾ ਨਹੀਂ ਹੈਗੇ ਇਸ ਤਰ੍ਹਾਂ ਦੇ, ਕਿਉਂਕਿ ਉਹਨਾਂ ਦੇ ਇਸ ਤਰ੍ਹਾਂ ਤੇ ਰੋਡ ਜਿੱਦਾਂ ਸਾਫ਼ ਹੈਗੇ, ਤਾਂ ਜਿਸ ਤਰ੍ਹਾਂ ਦਾ ਕੰਮ ਕੀਤਾ ਆ ਅਤੇ ਦਿਸਦਾ ਆ, ਨਾ ਕੋਈ ਟੋਏ, ਨਾ ਕੋਈ ਗੱਡੀ ਦੀ ਝਲਕ ਹੈਗੀ ਆ। ਤਾਂ ਮੈਂ ਕਹਿੰਦਾ ਇੱਥੇ ਆ ਕੇ ਦੇਖੋ, ਕਿਉਂਕਿ ਕਾਫੀ ਗਲਤ ਫਹਿਮੀਆਂ ਹੁੰਦੀਆਂ ਕਿ ਪਾਕਿਸਤਾਨ ਦੇ ਰੋਡਸ ਮਾੜੇ ਆ ਤਾਂ ਕੰਟਰੀ ਬੈਕਵਰਡ ਆ ਜਾਂ ਇਹ ਤਰੱਕੀ ਨਹੀਂ ਕੀਤੀ, ਪਰ ਇੱਥੇ ਆ ਕੇ ਰੋਡ ਦਾ ਪਤਾ ਲੱਗਦਾ ਕਿੰਨੀ ਤਰੱਕੀ ਕੀਤੀ ਆ। ਤਾਂ ਅੱਗੇ ਵੀ ਦੇਖੋ, ਮੈਨੂੰ ਲੱਗਦਾ ਇਸ ਤੋਂ ਬਿਹਤਰ ਹੀ ਹੋਊਗਾ।